ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 14 ਅਕਤੂਬਰ ਪਾਕਿਸਤਾਨ ਦੇ ਵਿੱਚ ਮੰਗਲ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਤੇ ਕਾਊਂਟਡਾਊਨ ਤੇ ਗੱਲ ਕਰ ਲਈਏ। 46 ਡੇਜ਼ 46 ਦਿਨ ਬਾਕੀ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੇ ਜ਼ਰਾ ਤੁਹਾਨੂੰ ਮੁਰੀਦਕੇ 'ਚ ਜੋ ਕੁਝ ਹੋਇਆ ਉਹਦੇ ਬਾਰੇ ਦੱਸਦੇ। ਮੁਰੀਦਕੇ 'ਚ ਜਿਸ ਤਰੀਕੇ ਨਾਲ ਉੱਥੇ ਆਪਰੇਸ਼ਨ ਕੀਤਾ ਗਿਆ, ਹੁਣ ਇੱਕ FIR ਸਾਹਮਣੇ ਆਈ ਹੈ ਜਿਹਦੇ 'ਚ ਜਿਹੜਾ ਕਤਲ ਹੋਣ ਵਾਲਾ ਇੰਸਪੈਕਟਰ ਹੈ ਪੁਲਿਸ ਦਾ ਸ਼ਹਿਜ਼ਾਦ, ਜਿਹੜਾ ਸਿਵਲ ਕੱਪੜਿਆਂ 'ਚ ਸੀ। ਔਰ ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਪੁਲਿਸ ਅਫਸਰ ਨੇ ਮੇਰੇ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਮਿਸਟੇਕਨ ਆਇਡੈਂਟੀਟੀ ਦੀ ਵਜ੍ਹਾ ਤੋਂ ਇਹ ਵੀ ਕਤਲ ਹੋਇਆ, ਲੇਕਿਨ ਉਹਦੇ ਕਤਲ ਦੀ FIR ਹੁਣ ਅਨਸ ਰਿਜ਼ਵੀ ਤੇ ਸਾਦ ਰਿਜ਼ਵੀ ਤੇ ਦੇ ਦਿੱਤੀ ਗਈ। ਉਹਨਾਂ ਨੇ FIR ਦਾ ਮਤਨ ਪੜ੍ਹੋ ਤੇ ਪਤਾ ਲੱਗਦਾ ਹੈ ਕਿ ਜਿਸ ਵੇਲੇ ਪੁਲਿਸ ਇੰਸਪੈਕਟਰ ਪਹੁੰਚਿਆ ਕੰਟੇਨਰ ਦੇ ਉੱਤੇ ਤੇ ਸਾਦ ਰਿਜ਼ਵੀ ਨੇ ਇਹਦੇ ਉੱਤੇ ਫਾਇਰਿੰਗ ਕਰ ਦਿੱਤੀ ਤੇ ਜਿਹਦੀ ਵਜ੍ਹਾ ਨਾਲ ਜ਼ਾਹਿਰ ਹੈ ਉਹਦੀ ਸ਼ਹਿਜ਼ਾਦ ਦੀ ਜਾਨ ਚਲੀ ਗਈ। ਮਤਲਬ ਕਿ ਸ਼ਹਿਜ਼ਾਦ ਦਾ ਕਤਲ ਜਿਹੜਾ ਹੈ ਉਹ ਹੁਣ ਸਾਦ ਰਿਜ਼ਵੀ ਦੇ ਉੱਤੇ ਪੈ ਗਿਆ। ਇਸ ਵੇਲੇ ਤੱਕ ਸਾਦ ਰਿਜ਼ਵੀ ਦੀ ਸੂਰਤ ਹਾਲ ਕੀ ਹੈ, ਕਿੱਥੇ ਹੈ, ਕਿਸੇ ਨੂੰ ਕੋਈ ਪਤਾ ਨਹੀਂ। ਲੋਕੀ ਪਹਿਲਾਂ ਆਉਂਦੇ ਸਨ ਵੀ ਉਹਨਾਂ ਨੂੰ ਗੋਲੀਆਂ ਲੱਗੀਆਂ ਨੇ, ਫਿਰ ਲੋਕਾਂ ਨੇ ਆਖਿਆ ਕੋਈ ਗੋਲੀਆਂ ਨਹੀਂ ਲੱਗੀਆਂ। ਕਿਸੇ ਨੂੰ ਅਜੇ ਤੱਕ ਨਹੀਂ ਪਤਾ ਵੀ ਲੱਗੀਆਂ ਨੇ ਕਿ ਨਹੀਂ ਲੱਗੀਆਂ। ਇਸ ਲਈ ਅਸੀਂ ਤੁਹਾਡੇ ਸਾਹਮਣੇ ਝੂਠੀ ਖਬਰ ਜਾਂ ਸਨਸਨੀ ਨਹੀਂ ਫੈਲਾ ਸਕਦੇ। ਕੱਲ੍ਹ ਵੀ ਬਾਰ-ਬਾਰ ਇਹ ਦੱਸਿਆ ਸੀ ਕਿ ਜਦੋਂ ਤੱਕ ਸੂਰਤ ਹਾਲ ਕਲੀਅਰ ਨਹੀਂ ਹੁੰਦੀ ਉਦੋਂ ਤੱਕ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ। TLP ਵਾਲਿਆਂ ਦਾ ਕਲੇਮ ਇਹ ਹੈ ਕਿ ਸਾਡੇ ਸੈਂਕੜਾ ਬੰਦੇ ਮਾਰੇ ਗਏ ਨੇ ਤੇ ਉਹਨਾਂ ਦੀਆਂ ਜਿਹੜੇ ਜਸਦੇ ਖਾਕੀ ਸਨ ਉਹ ਵੀ ਉੱਥੋਂ ਲੈ ਲਏ ਗਏ ਨੇ, ਸਾਡੇ ਕੋਲੋਂ ਖੋਲ੍ਹੇ ਗਏ ਨੇ। ਹਸਪਤਾਲਾਂ ਦੇ ਵਿੱਚੋਂ ਸਾਡੇ ਜ਼ਖਮੀ ਵੀ ਅਗਵਾ ਕਰ ਲਏ ਨੇ। ਮਤਲਬ ਕਿ ਸਬੂਤ ਗਾਇਬ ਕਰ ਦਿੱਤੇ ਨੇ ਕਿੰਨੇ ਕੁ ਬੰਦੇ ਨੇ। ਉਹੀ ਇਹ ਕਹਿ ਰਹੇ ਨੇ ਕਿ ਜਿਸ ਵੇਲੇ ਆਪਰੇਸ਼ਨ ਹੋਇਆ ਉੱਥੇ ਮੇਨ ਕੰਟੇਨਰ ਨੂੰ ਸਾੜਿਆ ਗਿਆ ਤੇ ਉੱਥੇ ਲੋਕਾਂ ਦੇ ਜਸਦੇ ਖਾਕੀ ਬਿਖਰੇ ਹੋਏ ਪਏ ਹੋਏ ਸਨ ਔਰ ਉੱਥੇ ਨਾ ਕੋਈ ਬੰਦਾ ਸੀ ਨਾ ਬਸ਼ਰ ਸੀ ਜਿਹੜਾ ਉਹਨਾਂ ਵਿਚਾਰਿਆਂ ਨੂੰ ਚੁੱਕਦਾ ਜਾਂ ਕੁਝ ਕਰਦਾ। ਲੇਕਿਨ ਉਹ ਆਉਂਦੇ ਨੇ ਜਿਸ ਵੇਲੇ ਵਾਪਸ ਉੱਥੇ ਵਰਕਰ ਆਏ ਨੇ ਤੇ ਵੇਖਣ ਵਾਸਤੇ ਤੇ ਉਦੋਂ ਜਾਂ ਰਿਪੋਰਟਰ ਪਹੁੰਚੇ ਨੇ ਤੇ ਉੱਥੇ ਕੋਈ ਸ਼ੈ ਨਹੀਂ ਸੀ। ਤਮਾਮ ਜਸਦੇ ਖਾਕੀ ਉੱਥੋਂ ਗਾਇਬ ਸਨ ਤੇ ਉੱਥੇ ਸਿਰਫ ਪੁਲਿਸ ਫਿਰਨ ਡਈ ਸੀ, ਲਾ ਇਨਫੋਰਸਮੈਂਟ ਸੀ, ਬਖਤਰਬੰਦ ਗੱਡੀਆਂ ਸਨ ਤੇ ਸੜੇ ਹੋਏ ਕੰਟੇਨਰ ਤੇ ਸੜੀਆਂ ਹੋਈਆਂ ਗੱਡੀਆਂ ਸਨ। ਅੱਛਾ, ਕੁਝ ਲੋਕਾਂ ਦੇ ਜਸਦੇ ਖਾਕੀ ਜਿਹੜੇ ਨੇ ਉਹ ਇਹ ਵੀ ਆਉਂਦੇ ਨੇ ਵੀ ਉਹ ਜਲ ਗਏ ਵਿੱਚ ਹੀ ਜਿੱਥੇ ਅੱਗ ਲੱਗੀ। ਕਈ ਸਾਨੂੰ ਟਵਿੱਟਰ ਦੇ ਉੱਤੇ ਅਸੀਂ ਤੁਹਾਨੂੰ ਪੋਸਟਾਂ ਵੀ ਨਹੀਂ ਵਿਖਾ ਸਕਦੇ, ਉਹਨਾਂ ਦੀਆਂ ਵੀਡੀਓਜ਼ ਵੀ ਨਹੀਂ ਵਿਖਾ ਸਕਦੇ, ਲੇਕਿਨ ਵੀਡੀਓਜ਼ ਵੀ ਨੇ ਕਿ ਉਹਨਾਂ ਨੂੰ ਜਿਹੜਾ ਉਹਦੇ ਉੱਤੇ ਉੱਥੇ ਹੀ ਜਲਾ ਦਿੱਤਾ ਗਿਆ। ਔਰ ਹੁਣ ਮੈਨੂੰ ਨਹੀਂ ਪਤਾ ਕਿ ਉਹ ਜਿਹੜੀ ਜਲਣ ਦੇ ਇਮੇਜਿਸ ਨੇ ਜਸਦੇ ਖਾਕੀ ਦੇ ਉਹ ਉੱਥੋਂ ਦੇ ਹੀ ਨੇ ਜਾਂ ਕਿਸੇ ਹੋਰ ਜਗ੍ਹਾ ਦੇ ਨੇ, ਲੇਕਿਨ ਇਹ ਵੀ ਕਲੇਮ ਹੈਗਾ ਲੋਕਾਂ ਦਾ ਕਿ ਉੱਥੇ ਜਸਦੇ ਖਾਕੀ ਜਲੇ ਹੋਏ ਵੀ ਉਹਨਾਂ ਨੂੰ ਨਜ਼ਰ ਆਏ। ਇਹ ਕਿੰਨੇ ਸੱਚ ਨੇ ਕਿੰਨੇ ਝੂਠ ਨੇ ਸਾਨੂੰ ਨਹੀਂ ਪਤਾ, ਲੇਕਿਨ ਕਿਆਮਤ ਤੇ ਉੱਥੇ ਹੋਈ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਛਾ, ਇਹ ਹਜੇ ਤੱਕ ਸਾਡੇ ਲਈ ਹੈਰਾਨੀ ਦੀ ਗੱਲ ਹੈ ਕਿ ਬਾਰ-ਬਾਰ ਉਹ ਉੱਥੋਂ ਕਹਿੰਦੇ ਰਹੇ। ਅੱਛਾ, ਸਭ ਤੋਂ ਬਹੁਤੀ ਮੈਨੂੰ ਹੈਰਾਨੀ ਦੀ ਗੱਲ ਇਹ ਹੈ ਕਿ ਸਾਡੀ ਏਜੰਸੀਜ਼ ਜਿਹੜੀਆਂ ਨੇ ਉਹ ਇਹੋ ਜਿਹੇ ਜਿਹੜੇ ਮਜ਼ਹਬੀ ਤੌਰ ਦੇ ਉੱਤੇ ਪਾਰਟੀਆਂ ਫੌਰਨ ਯੱਕ ਉੱਤੇ ਆਉਂਦੀਆਂ ਨੇ ਉਹ ਆਪੇ ਕ੍ਰੀਏਟ ਕਰਦੀਆਂ ਨੇ। ਜ਼ਾਹਿਰ ਹੈ ਉਹਨਾਂ ਨੂੰ ਏਜੰਸੀਆਂ ਪੂਰੀ ਸਪੋਰਟ ਦਿੰਦੀਆਂ ਨੇ, ਉਹਨਾਂ ਨੂੰ ਸਿਆਸੀ ਹਕੂਮਤਾਂ ਦੇ ਖਿਲਾਫ ਇਸਤੇਮਾਲ ਕਰਦੀਆਂ ਨੇ। ਸਾਡੀ ਹਕੂਮਤ ਦੇ ਮੈਨੂੰ ਯਾਦ ਹੈ ਮੈਂ ਪੰਜਾਬ 'ਚ ਸਾਂ ਉਸ ਵੇਲੇ ਇਸਤੇਮਾਲ ਕੀਤਾ ਸੀ ਇਹਨਾਂ ਨੇ TLP ਨੂੰ, ਅਤੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਸਾਰੇ ਅਵਾਮਲ ਨਜ਼ਰ ਆ ਰਹੇ ਸਨ ਵੀ ਇਹ ਕੀ ਹੋ ਰਿਹਾ। ਹੁਣ ਫਿਰ ਉਹੀ ਹੋਇਆ। ਮੈਂ ਨਹੀਂ ਇਕੱਲਾ ਆਖਣ ਡਿਆ, ਇਹ ਜਵੇਦ ਲਤੀਫ ਸਾਹਿਬ ਨੇ ਵੀ ਟਵੀਟ ਕੀਤਾ। ਵੇਖ ਲਓ, ਜਵੇਦ ਲਤੀਫ ਸਾਹਿਬ ਦਾ ਟਵੀਟ ਵੀ ਚੀਖ ਕੇ ਇਹੀ ਗੱਲ ਕਹਿ ਰਿਹਾ ਹੈ ਕਿ ਇਹ ਏਜੰਸੀਆਂ ਨੇ ਕਰਾਇਆ। ਔਰ ਇਸ ਤੋਂ ਪਹਿਲੇ ਅਬਸਾਰ ਆਲਮ ਨੇ ਤਾਂ ਪੂਰੀ ਪਿਕਚਰ ਹੀ ਖੜੀ ਕਰ ਦਿੱਤੀ ਸੀ। ਅਬਸਾਰ ਆਲਮ ਵੀ ਤੁਹਾਨੂੰ ਪਤਾ ਨੂਨ ਲੀਗ ਦੇ ਘਰ ਦਾ ਬੰਦਾ ਹੀ ਸਮਝੋ। ਉਹਨੇ ਆਖਿਆ ਸੀ ਕਿ ਇਹ ਮਾਮਲਾਤ ਬਾਹਰ ਕੁਝ ਹੋਰ ਨੇ, ਫੈਸਲੇ ਬਾਹਰ ਘਰ ਆਏ ਨੇ। ਉਸ ਗੱਲ ਨੂੰ ਦੱਬਣ ਵਾਸਤੇ ਉਹਨਾਂ ਨੇ ਹੁਣ ਇਹਨਾਂ ਨੂੰ ਇਸਤੇਮਾਲ ਕੀਤਾ। ਅੱਛਾ, ਹੁਣ ਕਈ ਲੋਕ ਇਹ ਗੱਲ ਕਰਦੇ ਨੇ ਕਿ ਜੀ ਪਹਿਲਾਂ ਤੁਸੀਂ ਆਂਦੇ ਸੋ ਗਿੱਲ ਸਾਹਿਬ ਕਿ ਇਹ ਏਜੰਸੀਆਂ ਦੇ ਖੜੇ ਕੀਤੇ ਹੋਏ ਨੇ ਅਤੇ ਹੁਣ ਤੁਸੀਂ ਆਂਦੇ ਹੋ ਵੀ ਏਜੰਸੀਆਂ ਨੇ ਇਹਨਾਂ 'ਤੇ ਆਪਰੇਸ਼ਨ ਕਰ ਦਿੱਤਾ। ਅਤੇ ਕੋਈ ਇੱਕ ਪਾਸੇ ਦੀ ਗੱਲ ਕਰੋ, ਇਹ ਉਹਨਾਂ ਦੇ ਨੇ ਜਾਂ ਉਹਨਾਂ ਦੇ ਨਹੀਂ। ਮੈਂ ਤੁਹਾਨੂੰ ਬਾਰ-ਬਾਰ ਇਹ ਦੱਸਦਾ ਕਿ ਪਾਕਿਸਤਾਨੀ ਏਜੰਸੀਆਂ ਹੋਣ ਜਾਂ ਬੈਨ ਅਲ-ਅਕਵਾਮੀ ਏਜੰਸੀਆਂ ਹੋਣ, ਜ਼ਿਆਦਾਤਰ ਉਹ ਇੰਝ ਹੀ ਕਰਦੀਆਂ ਨੇ, ਸਿਵਾਏ ਕੁਛ ਮੁਲਕਾਂ ਨੂੰ ਛੱਡ ਕੇ। ਉਹ ਜ਼ਿਆਦਾਤਰ ਇੰਝ ਹੀ ਕਰਦੀਆਂ ਨੇ ਕਿ ਆਪੇ ਹੀ ਕਿਸੇ ਨੂੰ ਬਣਾਉਂਦੀਆਂ ਨੇ ਅਤੇ ਫਿਰ ਆਪੇ ਹੀ ਉਹਨੂੰ ਢਾਹ ਦਿੰਦੀਆਂ ਨੇ। ਜਿਹਨੂੰ ਬਣਾਉਂਦੇ ਨੇ ਉਹਨੂੰ ਹੀ ਢਾਹ ਦਿੰਦੇ ਨੇ। ਬਣਾਉਣ ਵੇਲੇ ਵੀ ਆਪਣਾ ਫਾਇਦਾ ਚੁੱਕਦੇ ਨੇ ਅਤੇ ਢਾਉਣ ਵੇਲੇ ਵੀ ਆਪਣਾ ਫਾਇਦਾ ਚੁੱਕਦੇ ਨੇ। ਮਸਲਨ ਜਦੋਂ ਬਣਾਇਆ ਕਿਸੇ ਨੂੰ, ਜਿੰਨੀਆਂ ਵੀ ਪਾਕਿਸਤਾਨ ਦੇ ਵਿੱਚ ਇਹੋ ਜਿਹੀ ਤਨਜ਼ੀਮਾਂ ਬਣੀਆਂ ਜਿਨ੍ਹਾਂ ਬੰਦੂਕ ਚੁੱਕੀ, ਜਿਨ੍ਹਾਂ ਨੇ ਤਸ਼ੱਦਦ ਕੀਤਾ, ਜਿਨ੍ਹਾਂ ਨੇ ਸ਼ਿੱਦਤ ਦੀ ਸਿਆਸਤ ਕੀਤੀ ਜਾਂ ਸ਼ਿੱਦਤ ਦੀ ਐਕਟੀਵਿਟੀਜ਼ ਕੀਤੀ, ਉਹ ਬਣਾਈਆਂ ਵੀ ਆਪ ਹੀ ਸਨ। ਜਿਸ ਵੇਲੇ ਬਣਾਈਆਂ ਸਨ ਅਤੇ ਉਸ ਵੇਲੇ ਉਹਨਾਂ ਕੋਲੋਂ ਸ਼ਿੱਦਤ ਕਰਾਉਣ ਦਾ ਫਾਇਦਾ ਲਿਆ, ਅਤੇ ਜਦੋਂ ਉਹ ਢਾਈਆਂ ਉਦੋਂ ਕੋਈ ਬਾਹਰੋਂ ਮਾਮਲਾਤ ਜਾਂ ਦੂਸਰੇ ਮਾਮਲਾਤ ਦੀ ਵਜ੍ਹਾ ਤੋਂ ਉਹਨਾਂ ਨੂੰ ਢਾਹ ਕੇ ਅਤੇ ਉਹ ਵੀ ਫਾਇਦੇ ਲਏ। ਹੁਣ ਇਹਨਾਂ ਦੇ ਨਾਲ ਵੀ ਮਾਮਲਾ ਇਹੀ ਬਣਿਆ। ਇਹਨਾਂ ਨੂੰ ਜ਼ਾਹਿਰ ਹੈ ਬਣਾਇਆ ਤੇ ਆਪ ਹੀ ਸੀ ਉਹ, ਤੇ ਮੈਨੂੰ ਉਹਦੇ 'ਚ ਕੋਈ ਕਨਫਿਊਜ਼ਨ ਨਹੀਂ ਹੈ। ਲੇਕਿਨ ਜਿਹੜਾ ਇਹਨਾਂ ਦਾ ਆਮ ਵਰਕਰ ਹੈ ਜਿਹੜਾ ਉੱਥੇ ਮਰ ਗਿਆ ਸੜਕ ਦੇ ਉੱਤੇ,
ਉਹ ਤੇ ਵਿਚਾਰੇ ਦਾ ਕਸੂਰ ਨਹੀਂ ਸੀ, ਉਹ ਤੇ ਆਪਣੇ ਵੱਲੋਂ ਇhtਜਾਜ ਹੀ ਕਰਨ ਆਇਆ ਸੀ। ਲੇਕਿਨ ਉੱਤੇ ਵਾਲੇ ਜਿਹੜੇ ਨੇ ਉਹਨਾਂ ਨੂੰ ਇਸਤੇਮਾਲ ਇਸ ਤਰ੍ਹਾਂ ਕੀਤਾ, ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਉਹਨਾਂ ਨੂੰ ਹਲਾਸ਼ੇਰੀ ਦਿੱਤੀ ਹੋਣੀ ਹੈ। ਹੁਣ ਤੇ ਇਹਨਾਂ ਦੇ ਆਪਣੇ ਲੋਕ ਆਪ ਹੀ ਕਲੇਮ ਕਰਦੇ ਨੇ ਵੀ ਸਾਨੂੰ ਪਿੱਛੋਂ ਧੱਕ ਕੇ ਲਿਆਂਦਾ ਗਿਆ, ਸਾਨੂੰ ਪਿੱਛੋਂ ਧੱਕ ਕੇ ਲਿਆਂਦਾ ਗਿਆ, ਸਾਨੂੰ ਧੱਕ ਕੇ ਲਾਹੌਰੋਂ ਕੱਢਿਆ, ਅਸੀਂ ਨਿਕਲਣਾ ਨਹੀਂ ਸੀ ਚਾਹੁੰਦੇ, ਸਾਨੂੰ ਧੱਕ ਕੇ ਲਾਹੌਰੋਂ ਕੱਢਿਆ। ਉਹ ਦੂਸਰੇ ਲਫ਼ਜ਼ਾਂ ਦੇ ਵਿੱਚ ਧੱਕ ਕੇ ਤਾਂ ਕਿਸੇ ਨੇ ਕੀ ਕੱਢਣਾ ਸੀ, ਲੇਕਿਨ ਕਹਿਣਾ ਇਹ ਚਾਹ ਰਹੇ ਨੇ ਵੀ ਸਾਨੂੰ ਆਪ ਘੱਲਿਆ ਸੀ। ਇਹ ਇਮਰਾਨ ਰਿਆਜ਼ ਸਾਹਿਬ ਨੇ ਖਬਰ ਦਿੱਤੀ ਕਿ ਉਹਨਾਂ ਨੂੰ ਜਿਹੜੇ ਉਹਨਾਂ ਦੇ ਖਾਸ ਲੋਕ ਨੇ ਉਹਨਾਂ ਨੇ ਕਿਹਾ ਜੀ ਸਾਨੂੰ ਧੱਕ ਕੇ ਲਾਹੌਰੋਂ ਕੱਢਿਆ, ਅਸੀਂ ਨਿਕਲਣਾ ਨਹੀਂ ਸੀ ਚਾਹੁੰਦੇ, ਸਾਨੂੰ ਪਿੱਛੋਂ ਧੱਕ ਕੇ, ਅੱਗੋਂ ਸਾਨੂੰ ਕੋਈ ਡੱਕਦਾ ਨਹੀਂ ਸੀ ਔਰ ਪਿੱਛੋਂ ਸਾਨੂੰ ਧੱਕਦੇ ਸਨ ਅਤੇ ਸਾਨੂੰ ਧੱਕ ਕੇ ਅੱਗੇ ਲੈ ਕੇ ਜਾਣਾ ਚਾਹੁੰਦੇ ਸਨ। ਇਹ ਸ਼ਾਇਦ ਇਹਨਾਂ ਨੂੰ ਇੱਥੇ ਮਾਰਨਾ ਨਹੀਂ ਸੀ। ਇਹਨਾਂ ਨੇ ਕੀਤਾ ਇਹ ਕਿ ਜਿਸ ਵੇਲੇ ਇਹਨਾਂ ਨੇ ਇਹ ਆਖਿਆ ਵੀ ਅਸੀਂ ਮੁਰੀਦਕੇ ਤੋਂ ਅੱਗੇ ਨਹੀਂ ਜਾਣਾ, ਇਹ ਸਾਰਾ ਆਪਰੇਸ਼ਨ ਹੋਣ ਤੋਂ ਪਹਿਲਾਂ ਹੀ ਇੱਕ ਦਿਨ ਉਹਨਾਂ ਐਲਾਨ ਕਰ ਦਿੱਤਾ ਵੀ ਅਸੀਂ ਹੁਣ ਇੱਥੇ ਮੁਰੀਦਕੇ ਹੀ ਰੁਕੇ ਹਾਂ, ਇੱਥੋਂ ਗਾਂਹ ਅਸੀਂ ਨਹੀਂ ਜਾਣਾ, ਅਸੀਂ ਇੱਥੇ ਰੁਕ ਗਏ, ਇੱਥੋਂ ਅੱਗੇ ਅਸੀਂ ਆਪਣਾ ਇhtਜਾਜ ਨਹੀਂ ਕਰਨਾ। ਫਿਰ ਉਹਨਾਂ ਨੇ ਇਹ ਆਖਿਆ ਵੀ ਕਿਉਂਕਿ ਅਮਨ ਮੁਆਹਦੇ 'ਤੇ ਦਸਤਖਤ ਹੋ ਰਹੇ ਨੇ ਅਤੇ ਅਸੀਂ ਇਸ ਵੇਲੇ ਜਿਹੜਾ ਨਾ ਉਹ ਇਹਦੇ 'ਤੇ ਦਸਤਖਤ ਅਸੀਂ ਇਸ ਵੇਲੇ ਇਹ ਨਹੀਂ ਕਰਨਾ। ਫਿਰ ਇਹਨਾਂ ਨੇ ਇਹ ਵੀ ਕੀਤਾ ਕਿ ਅਸੀਂ ਹੁਣ ਜਿਹੜਾ ਨਾ ਮੁਜ਼ਾਕਰਾਤ ਕਰਨ ਲਈ ਵੀ ਤਿਆਰ ਹੈ। ਇਹ ਹੁਣ ਸਾਰਾ ਕੁਝ ਫਿਰ ਹੋਇਆ ਕੀ? ਇਹ ਸਾਰਾ ਕੁਝ ਹੋਇਆ ਮੇਰਾ ਖਿਆਲ ਇਸ ਲਈ ਕਿ ਸਦਰ ਟਰੰਪ ਸਾਹਿਬ ਨਾਲ ਮੁਲਾਕਾਤ ਕਰਨੀ ਸੀ ਅਤੇ ਉਹਨਾਂ ਨੂੰ ਦੱਸਣਾ ਸੀ ਵੀ ਜਨਾਬ ਇਹ ਵੇਖੋ, ਉਹ ਆਉਂਦੇ ਨਾ ਵੀ ਖਰਚਾ ਸੱਜਣਾ ਦਾ, ਪਸੰਦ ਸਾਡੀ ਖਰਚਾ ਸੱਜਣਾ ਦਾ। ਅਤੇ ਉਹਨਾਂ ਨੇ ਆਖਿਆ ਵੀ ਵੇਖੋ ਸਦਰ ਸਾਹਿਬ, ਤੁਹਾਡੀ ਜਿਹੜੀਆਂ ਖਵਾਹਿਸ਼ਾਂ ਸਨ ਉਹਨਾਂ ਨੂੰ ਪੂਰਾ ਕਰਨ ਲਈ ਸਾਨੂੰ ਕਿੱਡਾ ਜ਼ੋਰ ਮਾਰਨਾ ਪਿਆ। ਇਹ ਉਸੇ ਰਾਤ ਹੀ ਇਹ ਸਾਰਾ ਕੁਝ ਕਿਉਂ ਕੀਤਾ ਗਿਆ? ਕਿਉਂਕਿ ਉਹ ਤੇ ਜਿਹੜੇ ਨੇ ਉਹ ਉੱਥੋਂ ਤੇ ਵਿਚਾਰੇ ਕਹਿ ਰਹੇ ਸਨ ਕਿ ਉੱਥੋਂ ਕੰਟੇਨਰ 'ਤੇ ਖਲੋਤੇ ਕਿ ਆਓ ਸਾਡੇ ਨਾਲ ਮੁਜ਼ਾਕਰਾਤ ਕਰੋ। ਉਹ ਤਾਂ ਬਲਕਿ ਮਿੰਨਤਾਂ ਤਰਲੇ ਕਰ ਰਹੇ ਸਨ ਵੀ ਸਾਡੇ ਨਾਲ ਮੁਜ਼ਾਕਰਾਤ ਕਰੋ, ਅਸੀਂ ਤਿਆਰ ਹਾਂ, ਅਸੀਂ ਵਾਪਸ ਜਾਣ ਨੂੰ ਤਿਆਰ ਹਾਂ, ਅਸੀਂ ਇhtਜਾਜ ਵੀ ਨਹੀਂ ਕਰਾਂਗੇ, ਸਾਰਾ ਕੁਝ, ਸਾਰੀ ਆਫਰਸ ਕਰ ਰਹੇ ਸਨ। ਫਿਰ ਉਸੇ ਰਾਤ ਇਹ ਕਿਉਂ ਕੀਤਾ ਗਿਆ? ਕਿਉਂਕਿ ਅਗਲੇ ਦਿਨ ਸਦਰ ਟਰੰਪ ਨਾਲ ਮੁਲਾਕਾਤ ਸੀ। ਉੱਥੇ ਉਹਨੂੰ ਦੱਸਣਾ ਸੀ ਵੀ ਜਨਾਬ ਤੁਹਾਡੇ ਕੋਲ ਆਉਣ ਲਈ, ਤੁਹਾਡੀ ਗੱਲ ਮੰਨਣ ਲਈ ਸਾਨੂੰ ਇੰਨੇ ਬੰਦੇ ਫੱਟਰ ਕਰਨੇ ਪਏ ਨੇ, ਇੰਨੇ ਬੰਦੇ ਤੋੜ ਪਹੁੰਚਾਉਣੇ ਪਏ ਨੇ। ਇਹ ਉਹ ਮਾਮਲਾ ਸੀ ਜਿਹਦੇ ਆਸਤੇ ਇਹਨਾਂ ਨੂੰ ਧੱਕ ਕੇ ਉੱਥੋਂ ਕੱਢਿਆ ਗਿਆ। ਦੂਸਰੇ ਲਫ਼ਜ਼ਾਂ 'ਚ ਧੱਕੇ ਦਾ ਮਤਲਬ ਹੈ ਵੀ ਕਿਸੇ ਮਸ਼ਵਰੇ ਦਿੱਤੇ ਕਿ ਪੈ ਜਾਓ, ਨਿਕਲ ਜਾਓ, ਵੇਖਿਓ ਬੜਾ ਜ਼ਬਰਦਸਤ ਹੋ ਜਾਏਗਾ ਕੰਮ, ਤੁਹਾਡੀ ਗੁੱਡੀ ਚੜ੍ਹ ਜਾਏਗੀ। ਉਹ ਹੁਣ ਕਿਉਂਕਿ ਮੁੰਡਾ ਬਿਲਕੁਲ ਹੀ ਨਿੱਕਾ ਹੈ, ਸਾਥ ਜਿਹੜਾ ਤਾਲੀਮ ਵੀ ਕੋਈ ਨਹੀਂ, ਉਹਨੇ ਆਪੇ ਹੀ ਇੱਕ ਇੰਟਰਵਿਊ 'ਚ ਦੱਸਿਆ ਸੀ ਸਾਹਿਬ ਨੇ ਵੀ ਉਹਨਾਂ ਦੀ ਤਾਲੀਮ ਸਿਰਫ ਮੈਟ੍ਰਿਕ ਹੈ। ਅੱਛਾ, ਮੈਂ ਹੁਣ ਇੱਥੇ ਤਾਲੀਮ ਨੂੰ ਇਸ ਤਰ੍ਹਾਂ ਨਹੀਂ ਮੈਂ ਸਮਝਦਾ ਵੀ ਡਿਗਰੀਆਂ ਨਾਲ ਹੀ ਬੰਦਾ ਸਿਆਣਾ ਹੁੰਦਾ ਹੈ। ਪਿੰਡਾਂ 'ਚ ਕਈ ਵਾਰੀ ਬਜ਼ੁਰਗ ਬੜੇ ਸਿਆਣੇ ਹੁੰਦੇ ਨੇ, ਪਰ ਉਹ ਇਸ ਤੋਂ ਸਿਆਣੇ ਹੁੰਦੇ ਨੇ ਵੀ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਹੁੰਦੇ ਨੇ, ਉਹਨਾਂ ਨੇ ਜ਼ਿੰਦਗੀ ਆਪਣੀ ਗੁਜ਼ਾਰੀ ਹੁੰਦੀ ਹੈ, ਉਸ ਜ਼ਿੰਦਗੀ ਨੂੰ ਬੀਤਿਆ ਹੁੰਦਾ, ਦੇਖਿਆ ਹੁੰਦਾ, ਦੁੱਖ ਤਕਲੀਫਾਂ ਚੁੱਕੀਆਂ ਹੁੰਦੀਆਂ ਨੇ। ਅਤੇ ਹੁਣ ਛੋਟਾ ਜਿਹਾ ਬੱਚਾ ਹੈ ਅਜੇ, ਅਤੇ ਉਹ ਉਮਰ ਵੀ ਲਵੀ ਹੈ, ਤਾਲੀਮ ਵੀ ਕੋਈ ਨਹੀਂ ਹੈ। ਅੱਛਾ, ਕਈ ਵਾਰੀ ਇਹ ਹੋ ਜਾਂਦਾ ਕਿ ਉਮਰ ਛੋਟੀ ਹੋਵੇ ਲੇਕਿਨ ਤੁਹਾਨੂੰ ਅਗਰ ਤਾਲੀਮ ਜ਼ਿਆਦਾ ਮਿਲ ਜਾਏ, ਤਾਲੀਮ ਦਾ ਮਤਲਬ ਇਹ ਹੀ ਹੁੰਦਾ ਕਿਸੇ ਸਿਆਣੇ ਬੰਦੇ ਕੋਲ ਬਹਿਣਾ। ਇਸ ਗੱਲ ਨੂੰ ਪਹਿਲੇ ਪਿੰਡਾਂ 'ਚ ਬੈਠੇ ਬੰਦੇ ਸਮਝੋ ਵੀ ਜਿਵੇਂ ਕਿਸੇ ਸਿਆਣੇ ਬੰਦੇ ਕੋਲ ਤੁਸੀਂ ਬਹਿ ਕੇ ਸਾਲ 2 ਸਾਲ ਕੋਈ ਗੱਲਬਾਤ ਸੁਣੋਗੇ ਤਾਂ ਕੋਈ ਦਿਮਾਗ ਖੁੱਲ੍ਹਦਾ ਹੈ ਨਾ। ਇੰਝ ਹੀ ਜਦੋਂ ਤੁਸੀਂ ਤਾਲੀਮ ਲੈਂਦੇ ਹੋ, ਯੂਨੀਵਰਸਿਟੀਆਂ ਜਾਂਦੇ ਹੋ, ਉੱਥੇ ਬੜੇ ਸਿਆਣੇ ਪ੍ਰੋਫੈਸਰ ਹੁੰਦੇ ਨੇ, ਉਹਨਾਂ ਦੀ ਤੁਹਾਨੂੰ ਸੁਹਬਤ ਮਿਲਦੀ ਹੈ ਅਤੇ ਤੁਹਾਡਾ ਦਿਮਾਗ ਖੁੱਲ੍ਹਦਾ। ਜਿਹੜਾ ਵੈਸੇ ਦਿਮਾਗ ਤੁਹਾਨੂੰ 5 ਸਾਲਾਂ 10 ਸਾਲਾਂ 15 ਸਾਲਾਂ 20 ਸਾਲਾਂ 'ਚ ਖੁੱਲ੍ਹਣਾ ਹੈ, ਉਹ ਉੱਥੇ ਤੁਹਾਡਾ 6 ਮਹੀਨੇ ਸਾਲ 2 ਸਾਲ 'ਚ ਖੁੱਲ੍ਹ ਜਾਂਦਾ ਹੈ। ਅਤੇ ਚਲੋ ਉਹ ਜਿਹੜੀ ਉਮਰ ਘੱਟ ਹੁੰਦੀ ਉਹਦੇ ਨਾਲ ਕੁਝ ਤਾਲੀਮ ਲੱਭ ਜਾਏ ਅਤੇ ਉਹ ਕੁਝ ਨਾ ਕੁਝ ਪਾੜਾ ਮਿਲ ਜਾਂਦਾ ਹੈ। ਹੁਣ ਇਸ ਬੱਚੇ ਨਾਲ ਹੈ ਕੀ ਮਾਮਲਾ? ਇਸ ਬੱਚੇ ਨਾਲ ਮਾਮਲਾ ਇਹ ਹੈ ਵੀ ਤਾਲੀਮ ਵੀ ਕੋਈ ਨਹੀਂ ਹੈ ਅਤੇ ਉਮਰ ਵੀ ਛੋਟੀ ਹੈ, ਅਤੇ ਉਹ ਦੂਜੇ ਪਾਸੇ ਇਸਤੇਮਾਲ ਕਰਨ ਵਾਲੇ ਤਾਂ ਬੜਿਆਂ ਨੂੰ ਇਸਤੇਮਾਲ ਕਰ ਜਾਂਦੇ ਨੇ। ਇਹ ਤਾਂ ਕੁਝ ਗੱਲ ਹੀ ਕੋਈ ਨਹੀਂ ਸੀ। ਉਹਨਾਂ ਨੇ ਆਖਿਆ ਵੀ ਚੜ੍ਹ ਜਾਓ, ਕਿਉਂਕਿ ਉਹਨਾਂ ਦੀ ਤਾਂ ਸਮਝੋ ਨਾ, ਤੁਹਾਨੂੰ ਸਾਨੂੰ ਨਹੀਂ ਸੀ ਪਤਾ, ਉਹਨਾਂ ਦੀ ਤਾਂ ਕੈਲੰਡਰ ਦੇ ਉੱਤੇ ਸਾਹਮਣੇ ਹੈ ਨਾ, ਫਲਾਨੀ ਤਾਰੀਖ ਨੂੰ ਫਲਾਣੇ ਥਾਂ ਜਾਣਾ, ਫਲਾਨੀ ਤਾਰੀਖ ਨੂੰ ਇਹ ਕਰਨਾ, ਫਲਾਨਾ ਮਾਮਲਾ ਕੀਤਾ ਹੋਇਆ, ਫਲਾਣੇ ਦੀ ਤਕਰੀਰ TV 'ਤੇ ਚੱਲਣੀ, ਫਲਾਣੇ ਦੀ ਨਹੀਂ ਚੱਲਣੀ, ਉਹਨਾਂ ਨੂੰ ਤਾਂ ਸਾਰਾ ਪਤਾ। ਹੁਣ ਉੱਥੇ ਜਦੋਂ ਉਹਨਾਂ ਨੇ ਮਿਲਣ ਜਾਣਾ ਸੀ ਅਤੇ ਉਹਨਾਂ ਨੂੰ ਪੈਗਾਮ ਤਾਂ ਦੇਣਾ ਸੀ ਨਾ ਵੀ ਜਨਾਬ ਵੇਖੋ ਤੁਹਾਨੂੰ ਮਿਲਣ ਵਾਸਤੇ ਤੁਹਾਡੇ ਵਾਸਤੇ ਕਿੰਨਾ ਕੰਮ ਕਰਕੇ ਆਏ ਹਾਂ, ਇਹ ਸੌਖਾ ਨਹੀਂ ਆਇਆ ਮੈਂ ਇੱਥੇ, ਅਸੀਂ ਇੱਥੇ ਸੌਖੇ ਨਹੀਂ, ਬਲਕਿ ਤੁਹਾਨੂੰ ਪਤਾ ਵੀ ਜਿੱਥੇ ਟਰੰਪ ਸਾਹਿਬ ਹੁੰਦੇ ਨੇ ਉੱਥੇ ਫੀਲਡ ਮਾਰਸ਼ਲ ਸਾਹਿਬ ਗਾਂਹ ਪਿਛਾਂ ਨਹੀਂ ਹੁੰਦੇ। ਉਹ ਗਏ ਹੀ ਇਸ ਲਈ ਨਹੀਂ, ਉੱਥੇ ਬਹਰਹਾਲ ਪੈਗਾਮ ਦਿੱਤਾ ਹੋਣਾ ਵੀ ਜਨਾਬ ਪਿੱਛੇ ਬੜਾ ਰੌਲਾ ਬਣਿਆ, ਉਹ ਤੁਹਾਡੀ ਵਜ੍ਹਾ ਤੋਂ ਡੱਕਣ ਡਏ ਨੇ। ਬਹਰਹਾਲ ਇਹ ਸੂਰਤ ਹਾਲ ਜਿਹੜੀ ਹੈ ਇਹ ਇਸਤੇਮਾਲ ਹੋ ਗਏ ਨੇ ਔਰ ਜਿਹੜੇ ਇhtਜਾਜ ਵਾਲੀ ਪਾਰਟੀ ਸੀ ਇਹ ਇਸਤੇਮਾਲ ਹੋ ਗਏ ਨੇ ਔਰ ਇਹਨਾਂ ਦੀ ਜੋ ਵੀ ਇਹਨਾਂ ਦੇ ਨਾਲ ਬੀਤੀ ਹੈ ਉਹ ਇਹਨਾਂ ਨਾਲ ਕਰਵਾਉਣ ਵਾਲੇ ਉਹ ਹੀ ਨੇ ਜਿਹੜੇ ਇਹਨਾਂ ਨੂੰ ਬਣਾਉਣ ਵਾਲੇ ਨੇ। ਲੇਕਿਨ ਉਹਦਾ ਮਤਲਬ ਇਹ ਨਹੀਂ ਕਿ ਇਹਨਾਂ ਦਾ ਜਿਹੜਾ ਮਾੜਾ ਵਰਕਰ ਹੈ, ਜਿਹੜਾ ਆਮ ਪਾਕਿਸਤਾਨੀ ਹੈ, ਇਹੀ ਤਾਂ ਫ਼ਰਕ ਹੈ। ਖੂਨੀ ਲਿਬਰਲ ਜਿਹਨਾਂ ਨੂੰ ਅਸੀਂ ਆਨੇ ਝੂਠੇ ਲਿਬਰਲ, ਅਤੇ ਸਾਡੇ 'ਚ ਇਹੀ ਤਾਂ ਫ਼ਰਕ ਹੈ। ਹੁਣ ਇਸ ਵੇਲੇ ਇਹ ਤਹਿਰੀਕ ਵਾਲੇ ਜਿਹੜੇ ਨੇ ਇਹ ਸਾਰੇ ਮਾਫੀਆਂ ਮੰਗਣ ਡਏ ਨੇ PTI ਵਾਲਿਆਂ ਕੋਲੋਂ, ਕਿਉਂਕਿ ਜਦੋਂ PTI ਦੇ ਲੋਕਾਂ ਨੂੰ 26 ਨਵੰਬਰ ਨੂੰ ਕਤਲ ਕੀਤਾ ਗਿਆ ਸੀ ਨਾ, ਇੰਜੀ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਸਾਰੇ ਮਖੌਲ ਉਡਾਉਂਦੇ ਸਨ। ਮੈਂ ਤੁਹਾਨੂੰ ਅੱਗੇ ਵੀ ਇੱਕ ਵੀਡੀਓ ਵਿਖਾਈ ਹੈ, ਫਿਰ ਵੇਖ ਲਓ, ਮਠਿਆਈਆਂ ਵੰਡਣ ਡਏ ਸਨ, ਸਾਡੀਆਂ ਲਾਸ਼ਾਂ 'ਤੇ ਇਹਨਾਂ ਦੇ ਹਾਸੇ ਨਿਕਲਣ ਡਏ ਸਨ।
ਤੇ ਇਹ ਟਵਿੱਟਰ ਦੇ ਉੱਤੇ ਵੀਡੀਓਜ਼ ਬਣਾਈਆਂ ਸਨ ਇਹਨਾਂ ਨੇ, ਸਾਰਿਆਂ ਨੇ ਮਜ਼ਾਕ ਉਡਾਉਂਦੇ ਸਨ। ਮਤਲਬ ਇੰਜ ਇਹਨਾਂ ਦੀ ਮੁਨਾਫਕਤ ਨਜ਼ਰ ਆਈ ਸੀ। ਜਾਨਵਰ ਨੇ ਨਾ ਜ਼ਹਿਨੀ ਤੌਰ 'ਤੇ, ਬੁਨਿਆਦੀ ਤੌਰ 'ਤੇ, ਇਸੇ ਤੋਂ ਤਾਂ ਮੈਂ ਇਹਨਾਂ ਨੂੰ ਸਪੋਰਟ ਨਹੀਂ ਕਰਦਾ, ਮਤਲਬ ਕਿ ਮੈਂ ਫਿਕਰੀ ਤੌਰ 'ਤੇ ਇਹਨਾਂ ਨੂੰ ਸਪੋਰਟ ਨਹੀਂ ਕਰਦਾ। ਲੇਕਿਨ ਜਦੋਂ ਜਦੋਂ ਜ਼ੁਲਮ ਹੋਏਗਾ ਉੱਥੇ ਨਾਲ ਖਲੋਣਾ ਪਏਗਾ, ਉਹ ਕੋਈ ਵੀ ਹੋਵੇ। ਉਹ ਕੱਲ੍ਹ ਨੂੰ, ਮੈਂ ਤੁਹਾਨੂੰ ਵਾਅਦੇ ਦੱਸ ਦਿਆਂ, ਕੱਲ੍ਹ ਨੂੰ ਨੂਨ ਲੀਗ ਨਾਲ ਵੀ ਅਗਰ ਕਾਨੂੰਨ ਤੋਂ ਹਟ ਕੇ ਜ਼ੁਲਮ ਹੋਏਗਾ ਤੇ ਮੈਂ ਤਾਂ ਬਈ ਆਵਾਜ਼ ਚੁੱਕਾਂਗਾ ਵੀ ਜ਼ੁਲਮ ਨਹੀਂ ਹੋਣਾ ਚਾਹੀਦਾ, ਉਹ ਕਿਸੇ ਨਾਲ ਵੀ ਹੋਵੇ। ਜਿਹੜਾ ਕਾਨੂੰਨ ਤੋਂ ਗਾਂਹ ਜਾ ਕੇ ਕਿਸੇ ਨਾਲ ਧੱਕਾ ਕਰਨਾ, ਜ਼ੁਲਮ ਕਰਨਾ ਹੈ, ਉਹ ਮੈਂ ਇਸ ਲਈ ਸਪੋਰਟ ਨਹੀਂ ਕਰ ਸਕਦਾ, ਮੇਰਾ ਮੁਖਾਲਿਫ ਹੈ। ਹਾਂ, ਪਾਕਿਸਤਾਨ ਦੇ ਜਿਹੜੇ ਖੂਨੀ ਲਿਬਰਲ ਨੇ, ਉਹਨਾਂ ਨੂੰ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ। ਉਹ ਆਉਂਦੇ ਨੇ ਬਸ ਤੁੰਨ ਦਿਓ, ਜਿਹੜਾ ਸਾਨੂੰ ਪਸੰਦ ਨਹੀਂ ਉਹ ਤੁੰਨ ਦਿਓ, ਉਹਨੂੰ ਜਾਨੋਂ ਹੀ ਮਾਰ ਦਿਓ। ਅਤੇ ਇਹ ਮੈਂ ਬਲਕਿ ਅੱਜ ਹੀ ਇੱਕ ਮੇਰੀ ਗੱਲ ਹੋ ਰਹੀ ਸੀ ਇੱਕ ਡਾਕਟਰ ਸਾਹਿਬਾਂ ਦੇ ਨਾਲ, ਔਰ ਮੈਂ ਹੈਰਾਨ ਹੋ ਗਿਆ। ਉਹਨਾਂ ਨੇ ਮੈਨੂੰ ਕਿਹਾ ਵੀ ਇਹ ਜਿਹੜਾ ਪਾਕਿਸਤਾਨ ਦੇ ਵਿੱਚ ਇਹ ਜਿਹੜਾ ਬਦਤਮੀਜ਼ੀ ਕਰਦੇ ਨੇ ਔਰਤਾਂ ਨਾਲ, ਇਹਨਾਂ ਦੇ ਨੇਫਿਆਂ 'ਚ ਪਿਸਤੌਲ ਚੱਲਦੇ ਨੇ, ਬੜਾ ਚੰਗਾ ਕੰਮ ਹੋ ਰਿਹਾ। ਮੈਂ ਉਹਨਾਂ ਨੂੰ ਵਾਪਸ ਸਵਾਲ ਪੁੱਛਿਆ ਵੀ ਜੇ ਤੁਹਾਡੇ ਪੁੱਤਰ ਦੇ ਨਾਲ, ਤੁਹਾਡੇ ਭਤੀਜੇ ਨਾਲ ਇਹ ਕੰਮ ਹੋਵੇ ਫਿਰ ਚੰਗਾ ਹੋਏਗਾ? ਫਿਰ ਚੁੱਪ ਹੋ ਗਏ। ਮੈਂ ਇਹ ਨਹੀਂ ਆਂਦਾ ਵੀ ਇਹ ਕੰਮ ਠੀਕ ਨੇ ਜਿਹੜੇ ਲੋਕੀ ਕਰਦੇ ਨੇ, ਉਹਨਾਂ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ, ਉਹਨਾਂ ਨੂੰ ਖੋਤੇ 'ਤੇ ਬਾਓ, ਉਹਨਾਂ ਦਾ ਮੂੰਹ ਕਾਲਾ ਕਰੋ, ਉਹਨਾਂ ਨੂੰ ਕੋਈ ਜੇਲ੍ਹ ਪਾਓ 6 ਮਹੀਨੇ ਸਾਲ ਵਾਸਤੇ। ਉਹ ਬਈ ਜਿੱਥੇ ਤੁਸੀਂ ਪਿਸਤੌਲ ਚਲਾਉਂਦੇ ਹੋ ਉਹ ਯੂਰੀਨੇਟ ਕਰਨ ਵਾਸਤੇ ਵੀ ਉਹ ਨਿਜ਼ਾਮ ਇਸਤੇਮਾਲ ਹੁੰਦਾ। ਇਹ ਤੁਸੀਂ ਕਿਸੇ ਆਪਰੇਸ਼ਨ ਥੀਏਟਰ 'ਚ ਧਿਆਨ ਨਾਲ ਨਹੀਂ ਪਿਸਤੌਲ ਚਲਾ ਰਹੇ ਨਾ, ਨੇਫੇ 'ਚ ਪਿਸਤੌਲ ਚਲਾ ਰਹੇ ਹੋ ਅਤੇ ਉਹਦੇ ਨਾਲ ਤਾਂ ਫਿਰ ਉਸ ਤੋਂ ਬਾਅਦ ਬੰਦੇ ਨੂੰ ਇੱਕ ਕਿਸਮ ਦਾ ਮਾਰ ਹੀ ਦਿੱਤਾ ਨਾ ਤੁਸੀਂ। ਜੇ ਉਹਦਾ ਯੂਰੀਨੇਸ਼ਨ ਦਾ ਸਿਸਟਮ ਵੀ ਸਾਰਾ ਤੁਸੀਂ ਖ਼ਰਾਬ ਕਰ ਦਿੱਤਾ ਅਤੇ ਮਾਰ ਦਿੱਤਾ ਤੁਸੀਂ ਉਹਨੂੰ। ਇਹ ਹੱਕ ਤੁਹਾਨੂੰ ਕਿਹਨੇ ਦਿੱਤਾ, ਕਿਸ ਤਰ੍ਹਾਂ ਦਿੱਤਾ? ਅੱਜ ਤੇ ਲੋਕੀ ਬੜੇ ਖੁਸ਼ ਹੋ ਰਹੇ ਨੇ, ਵੀਡੀਓ ਦੇਖੀਏ, ਇਹ ਫਲਾਨਾ ਬੰਦਾ ਜਿਹੜਾ ਮੇਰੇ ਖਿਆਲ ਨਾਲ ਤਾਂ ਜ਼ਹਿਨੀ ਤੌਰ 'ਤੇ ਬਿਮਾਰ ਹੀ ਹੈ, ਜਿਹੜਾ ਹਰਕਤਾਂ ਕਰ ਰਿਹਾ, ਅਤੇ ਉਹਨੂੰ ਚਲਾ ਦਿੱਤਾ ਕਿਉਂਕਿ ਉਹ ਗਰੀਬ ਹੈ, ਕੋਈ ਦੁੱਧ ਵੇਚਣ ਵਾਲਾ ਹੈ, ਕੋਈ ਹੋਰ ਮਜ਼ਦੂਰ ਹੈ। ਚਲਾਓ ਨਾ ਜ਼ਰਾ, ਜਿਹੜੇ ਤਗੜਿਆਂ ਦੇ ਬੱਚੇ ਇਹ ਹਰਕਤਾਂ ਕਰਦੇ ਨੇ ਉਹਨਾਂ ਦੇ ਨੇਫਿਆਂ 'ਚ ਪਿਸਤੌਲ ਚਲਾਓ ਨਾ, ਤੁਹਾਨੂੰ ਪਤਾ ਲੱਗੇ, ਉਹ ਅਗਲੇ ਵਾਪਸ ਤੁਹਾਡੇ ਨੇਫਿਆਂ 'ਚ ਚਲਾ ਦੇਣਗੇ। ਇਸ ਵਾਸਤੇ ਇਹ ਜਦੋਂ ਕੌਮਾਂ ਜਿਹੜੀਆਂ ਨਾ, ਇਹ ਜਿਹੜੇ ਲਿਬਰਲਸ ਹੋਣ ਜਾਂ ਆਮ ਲੋਕ ਹੋਣ, ਇਹਨਾਂ ਦੇ ਅੰਦਰ ਜਿਸ ਵੇਲੇ ਜਾਨਵਰ ਆ ਜਾਂਦਾ ਹੈ ਨਾ ਕਿ ਤੁਸੀਂ ਕਾਨੂੰਨ ਔਰ ਜ਼ਾਬਤੇ ਨੂੰ ਛੱਡ ਕੇ ਆਉਂਦੇ ਹੋ, ਬਸ ਤਬਾਹੀ ਕਰ ਦਿਓ, ਉਹ ਫਿਰ ਕੌਮਾਂ ਦੀ ਤਬਾਹੀ ਦਾ ਬਾਇਸ ਹੁੰਦਾ ਹੈ। ਤੁਸੀਂ ਰੁਕਣਾ ਹੁੰਦਾ ਕਿਸੇ ਜਗ੍ਹਾ ਦੇ ਉੱਤੇ, ਔਰ ਉਦੋਂ ਹੀ ਤੁਹਾਡੀ ਅਸਲ ਟੈਸਟਿੰਗ ਹੁੰਦੀ ਹੈ ਜਦੋਂ ਤੁਹਾਡੇ ਲਈ ਕੋਈ ਨਾਪਸੰਦੀਦਾ ਕੰਮ ਹੋ ਰਿਹਾ ਹੋਵੇ। ਅਸਲ ਦੇ ਵਿੱਚ ਤੇ ਉਦੋਂ ਹੀ ਤੁਹਾਡੀ ਕਿ ਤੁਸੀਂ ਕਾਨੂੰਨ ਔਰ ਇਨਸਾਫ ਦੇ ਕਿੱਡੇ ਕੁ ਪਾਬੰਦ ਹੋ, ਉਹ ਉਦੋਂ ਹੀ ਟੈਸਟ ਆਉਂਦਾ ਜਦੋਂ ਤੁਹਾਡਾ ਮੁਖਾਲਫ ਕੋਈ ਐਸਾ ਕੰਮ ਕਰ ਰਿਹਾ ਹੋਵੇ ਜਿਹੜਾ ਤੁਹਾਨੂੰ ਬੁਰਾ ਲੱਗ ਰਿਹਾ ਹੋਵੇ। ਇੱਕ ਤਾਂ ਉਹ ਤੁਹਾਨੂੰ ਬੁਰਾ ਲੱਗਦਾ ਕਿਉਂਕਿ ਤੁਹਾਡਾ ਮੁਖਾਲਫ ਹੈ, ਉੱਤੋਂ ਕੰਮ ਐਸਾ ਕਰ ਰਿਹਾ ਕਿ ਜਿਹੜਾ ਤੁਹਾਨੂੰ ਬੁਰਾ ਲੱਗਦਾ, ਅਤੇ ਤੁਹਾਡਾ ਦਿਲ ਤੇ ਇਹੀ ਕਰਦਾ ਵੀ ਬਸ ਇਹਨੂੰ ਖਤਮ ਹੀ ਕਰ ਦਿਓ। ਲੇਕਿਨ ਨਹੀਂ, ਇੰਜ ਨਹੀਂ ਕਰੀਦਾ। ਉੱਥੇ ਕਾਨੂੰਨ ਵੇਖਣਾ, ਉੱਥੇ ਪੂਰਾ ਤੋਲਣਾ, ਭਾਵੇਂ ਤੁਹਾਡਾ ਮੁਖਾਲਫ ਕਰ ਰਿਹਾ। ਹਾਂ, ਉੱਥੇ ਜਿਹੜਾ ਉਹ ਜੁਰਮ ਕਰ ਰਿਹਾ ਉਹਦੀ ਸਜ਼ਾ ਉਹਨੂੰ ਜ਼ਰੂਰ ਦਿਓ। ਕੋਈ ਚੋਰੀ ਕਰ ਰਿਹਾ, ਕੋਈ ਕਿਸੇ ਨੂੰ ਹਰਾਸਗੀ ਕਰ ਰਿਹਾ, ਕੋਈ ਕਿਸੇ ਦੀ ਕੁਝ ਵੀ, ਜਿਹੜਾ ਜੁਰਮ ਕਰ ਰਿਹਾ ਉਸ ਜੁਰਮ ਦੀ ਜਿਹੜੀ ਕਾਨੂੰਨ 'ਚ ਸਜ਼ਾ ਲਿਖੀ ਹੈ ਉਹਨੂੰ ਪੂਰੀ ਦਿਓ। ਮੈਂ ਨਹੀਂ ਆਂਦਾ ਵੀ 1% ਵੀ ਘੱਟ ਕਰੋ, ਲੇਕਿਨ ਇਹ ਜੰਗਲ ਦਾ ਕਾਨੂੰਨ ਤਾਂ ਨਹੀਂ ਬਣਾ ਸਕਦੇ। ਫਿਰ ਜਦੋਂ ਜੰਗਲ ਦਾ ਕਾਨੂੰਨ ਬਣਦਾ ਉਦੋਂ ਵੇਖ ਲਓ ਕੀ ਬਣਿਆ। ਉਹ ਤੀਫੀ ਭੱਟ ਸਾਹਿਬ ਜਿਹੜੇ 70 ਸਾਲ ਦੇ ਸਨ, ਉਹਨਾਂ ਨੂੰ ਪਤਾ ਸੀ ਮੁਲਕ 'ਚ ਲਿਆਉਣ ਤੋਂ ਪਹਿਲਾਂ ਪਤਾ ਸੀ ਕਿ ਉਹਨਾਂ ਦਾ ਪੁਲਿਸ ਮੁਕਾਬਲਾ, ਕੋਈ 22-23 ਫਲਾਈਟਾਂ ਦੁਬਈ ਤੋਂ, ਮੇਰਾ ਖਿਆਲ ਹੈ ਲਾਹੌਰ, ਆਪਣਾ ਸਿਆਲਕੋਟ, ਇਸ ਇਲਾਕੇ ਸਾਰੇ 'ਚ ਆਉਂਦੀਆਂ ਹੋਣਗੀਆਂ, ਇਸ ਤੋਂ ਵੀ ਜ਼ਿਆਦਾ। ਉਹਨਾਂ ਨੇ ਉੱਥੇ ਨਹੀਂ ਲਿਆਂਦਾ ਦੁਬਈ ਤੋਂ, ਉਹਨਾਂ ਨੂੰ ਜਾਣ ਬੁੱਝ ਕੇ ਕਰਾਚੀ ਲਾਇਆ, ਬਾਈ ਰੋਡ ਉੱਥੋਂ ਲਿਆ ਕੇ ਅਤੇ ਰਹੀਮ ਯਾਰ ਖਾਨ ਦੇ ਵਿੱਚ ਪੁਲਿਸ ਮੁਕਾਬਲਾ ਜਾਲੀ ਕਰਕੇ ਤੇ ਮਾਰ ਛੱਡਿਆ ਮੁਬੈਨਾ ਤੌਰ 'ਤੇ। ਤਾਸਰ ਤਾਂ ਇਹੀ ਹੈ, ਜ਼ਾਹਿਰ ਹੈ ਕਿ ਇੰਟਰਪੋਲ ਨੂੰ ਵੀ ਵਿੱਚ ਇਸਤੇਮਾਲ ਕੀਤਾ। ਹੁਣ ਮੈਨੂੰ ਇਹ ਗੱਲ ਦੱਸੋ ਵੀ ਇਸ ਕੰਮ 'ਤੇ ਅਗਰ ਤੁਸੀਂ ਨਹੀਂ ਬੋਲੋਗੇ ਤਾਂ ਕੱਲ੍ਹ ਨੂੰ ਜਿਹੜੇ ਤੀਫੀ ਭੱਟ ਸਾਹਿਬ ਦੇ ਮੁਖਾਲਫ ਨੇ ਨਾ, ਉਹਨਾਂ ਨਾਲ ਵੀ ਇਹ ਇਹੀ ਕੰਮ ਕਰਨਗੇ, ਯਾਦ ਰੱਖਿਓ। ਉਹਨਾਂ ਨੂੰ ਵੀ ਇੰਝ ਹੀ ਇਹ ਪੁਲਿਸ ਮੁਕਾਬਲਿਆਂ ਦੇ ਵਿੱਚ ਜਿਨ੍ਹਾਂ ਨਾਲ ਦੁਸ਼ਮਣੀ ਮੁਖਾਲਫਤ ਹੈ, ਉਹਨਾਂ ਨੂੰ ਵੀ ਇਹੀ ਕੰਮ ਕਰ ਦੇਣਗੇ ਉਹਨਾਂ ਦੇ ਨਾਲ। ਲੇਕਿਨ ਇਹ ਮਰੀਮ ਸਾਹਿਬਾ ਇਸ ਵੇਲੇ ਬੜੇ ਖੁਸ਼ ਹੋ ਰਹੇ ਨੇ, ਉਹਨਾਂ ਨੂੰ ਇਹ ਵੀਡੀਓ ਗੇਮ ਲੱਗ ਰਹੀ ਹੈ ਕਿ ਮੈਂ ਸਾਰਾ ਕੁਝ ਠੀਕ ਕਰ ਰਹੀ ਹਾਂ। ਅੱਜ ਇਹਨਾਂ ਦੀਆਂ ਗੱਲਾਂ ਸੁਣੋ। ਅੱਜ ਸਾਦ ਰਫੀਕ ਸਾਹਿਬ ਬੋਲੇ ਨੇ ਥੋੜ੍ਹਾ ਜਿਹਾ, ਉਹਨਾਂ ਸਵਾਲ ਕੀਤੇ ਨੇ ਵੀ ਇਹ ਨਹੀਂ ਹੋਣਾ ਚਾਹੀਦਾ ਸੀ। ਮੀਆਂ ਜਵੇਦ ਲਤੀਫ ਨੇ ਵੀ ਘੁੱਟੀ ਆਵਾਜ਼ ਦੇ ਵਿੱਚ, ਵੈਸੇ ਤਾਂ ਕੋਈ ਬੇਸ਼ਰਮੀ ਦੀ ਗੱਲ ਕਰਨੀ ਹੋਵੇ ਤਾਂ ਸਾਡਾ ਚਾਚਾ ਹੀ ਲੱਗਦਾ, ਬੜੀ ਖੁੱਲ੍ਹ ਕੇ ਕਰਦਾ, ਇਹ ਗੱਲ ਜ਼ਰਾ ਥੋੜ੍ਹੀ ਘੁੱਟੀ ਕੀਤੀ ਹੈ, ਲੇਕਿਨ ਚਲੋ ਫਿਰ ਵੀ ਕੀਤੀ ਹੈ, ਅਸੀਂ ਤਾਰੀਫ ਹੀ ਕਰਦੇ ਹਾਂ। ਸਵਾਲ ਪੁੱਛਿਆ ਉਹਨਾਂ ਨੇ। ਬਾਕੀ ਸਾਰੇ ਖਵਾਜਾ ਆਸਿਫ ਵਰਗੇ ਬੜੇ ਖੁਸ਼ ਹੋ ਰਹੇ ਨੇ ਵੀ ਇਹ ਸਾਰਾ ਕੁਝ ਹੋਇਆ, ਲੁੱਡੀਆਂ ਪਾਉਣ ਡਏ ਨੇ। ਲੇਕਿਨ ਮੈਂ ਇਹੀ ਗੱਲ ਕਰਾਂਗਾ ਕਿ ਹਜੇ ਵੀ ਮੌਕਾ ਹੈ, ਮੁੜ ਜਾਓ। ਇੰਜ ਕਾਨੂੰਨ ਔਰ ਇਨਸਾਫ ਦੀਆਂ ਜਿਹੜੀਆਂ ਧੱਜੀਆਂ ਨਾ ਉਡਾਓ। ਇਹ ਜੋ ਕੁਝ ਹੋਇਆ ਬਹੁਤ ਭੈੜਾ ਹੋਇਆ, ਮੈਂ ਇਹੀ ਕਹਿ ਸਕਦਾ ਤੁਹਾਨੂੰ। ਔਰ ਇਹ ਨਾ ਹੁੰਦਾ ਤਾਂ ਚੰਗਾ ਹੁੰਦਾ। ਇਹ ਜੋ ਕੁਝ ਹੋਇਆ ਅੱਜ ਦਾ, ਮੈਨੂੰ ਪਤਾ ਮੈਂ ਵੀਲੌਗ ਤੁਹਾਨੂੰ ਹੋਰ ਖਬਰਾਂ ਨਹੀਂ ਦੇ ਰਿਹਾ, ਇਹ ਨਾ ਹੁੰਦਾ ਤਾਂ ਚੰਗਾ ਹੁੰਦਾ, ਮੈਂ ਇਹੀ ਕਹਿ ਸਕਦਾ। ਲੇਕਿਨ ਇਹ ਜੋ ਕੁਝ ਹੋ ਗਿਆ, ਪਹਿਲਾਂ ਇਹਨਾਂ ਨੇ ਬੰਦੇ ਚੁੱਕਣਾ ਨਾਰਮਲ ਕੀਤਾ ਸੀ ਵੀ ਜਿਹਨੂੰ ਦਿਲ ਕਰਦਾ ਉਹਨੂੰ ਚੁੱਕ ਲਓ, ਉਹ ਨਾਰਮਲ ਹੋ ਗਿਆ। ਲੋਕਾਂ ਦੇ ਘਰਾਂ 'ਚ ਵੜਨਾ, ਚਾਦਰ ਚਾਰ ਦੀਵਾਰੀ ਨੂੰ ਪਾਮਾਲ ਕਰਨਾ, ਉਹ ਨਾਰਮਲ ਹੋਇਆ। ਅਤੇ ਹੁਣ ਹੌਲੀ ਹੌਲੀ ਸਿੱਧੀਆਂ ਗੋਲੀਆਂ ਮਾਰਨਾ ਜਿਹੜਾ ਇਹ 26 ਨਵੰਬਰ ਨੂੰ ਕੀਤਾ। ਉਸ ਤੋਂ ਪਹਿਲੇ ਬਲੂਚਿਸਤਾਨ ਤੇ ਕਿਤੇ ਟਾਵਾਂ ਤਾਂ ਹੁੰਦਾ ਹੀ ਸੀ। 26 ਨਵੰਬਰ ਨੂੰ ਮੇਨ ਸਟਰੀਮ 'ਚ ਕੀਤਾ ਅਤੇ ਹੁਣ ਉਹ ਵੀ ਨਾਰਮਲ ਹੋ ਗਿਆ, ਸਿੱਧੀਆਂ ਗੋਲੀਆਂ ਮਾਰੋ।
ਇਹਦੀ ਬਾਜ਼ਗਸ਼ ਦੂਰ ਤੱਕ ਜਾਏਗੀ। ਦੂਰ ਤੱਕ ਇਸ ਤਰ੍ਹਾਂ ਵੀ ਹੁਣ ਇਹਨਾਂ ਨੇ ਬਾਹਰ ਜਿਹੜੀਆਂ ਗੱਲਾਂ ਤੈਅ ਕਰ ਲਈਆਂ ਨੇ ਮੁਲਕ ਤੋਂ। ਅੱਜ ਤੁਸੀਂ ਇਹ ਵੀ ਵੇਖਿਆ ਵੀ ਪਾਕਿਸਤਾਨ ਦੇ ਟੈਲੀਵਿਜ਼ਨਾਂ ਦੇ ਉੱਤੇ ਅੱਜ ਇਸਰਾਈਲੀ ਪਾਰਲੀਮੈਂਟ ਦੀ ਤਕਰੀਰ ਵੀ ਲਾਈਵ ਚੱਲਦੀ ਰਹੀ ਅਤੇ ਜੋ ਕੁਝ ਵੀ ਹੋਇਆ ਉਹ ਤੁਹਾਡੇ ਸਾਹਮਣੇ ਬਾਹਰ ਲੱਗੇ। ਇੱਕ ਅੱਧੀ ਖਬਰ ਮੈਂ ਜ਼ਰਾ ਛੇਤੀ ਨਾਲ ਤੁਹਾਨੂੰ ਦੇ ਦਿਆਂ ਇਸ ਤੋਂ ਪਹਿਲਾਂ ਕਿ ਕਪਤਾਨ ਸਫਦਰ ਸਾਹਿਬ ਨੇ, ਕੈਪਟਨ ਸਫਦਰ ਸਾਹਿਬ ਨੇ ਆਖਿਆ ਹੈ ਵੀ ਮੁਖਾਲਫੀਨ ਨੂੰ ਵੋਟ, ਉਹਨਾਂ ਨੇ ਆਖਿਆ ਵੀ ਜਿੰਨੇ ਛੱਜਲ 'ਚ ਮੇਰੇ ਮੁਖਾਲਫੀਨ ਨੂੰ ਵੋਟ ਦਿੱਤਾ, ਰੋਜ਼ੇ ਮਹਿਸ਼ਰ ਖੁਦਾ ਉਹਨਾਂ ਨੂੰ ਪੁੱਛੇਗਾ, ਉਹ ਅੱਲਾ ਦੇ ਮੁਜਰਮ ਹੋਣਗੇ। ਕੈਪਟਨ ਸਾਹਿਬ ਮੈਂ ਤੁਹਾਡੀ ਰੋਜ਼ ਤਾਰੀਫ ਕਰਦਾ, ਲੇਕਿਨ ਇੰਜ ਨਹੀਂ ਸੋਹਣਿਆ, ਇੰਜ ਨਹੀਂ, ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ। ਇਹ ਉਹ ਗੱਲਾਂ ਨੇ ਜਿਹੜੀਆਂ ਐਵੇਂ ਖਾਮ-ਖਾ ਤੁਸੀਂ ਆਪਣੇ ਫਿਰ ਦੁਸ਼ਮਣ ਪੈਦਾ ਕਰਦੇ ਹੋ। ਉਂਝ ਆਖੋ ਵੀ ਜਿਹੜੇ ਲੋਕ ਮੇਰੇ ਮੁਖਾਲਫਾਂ ਨੂੰ ਵੋਟ ਦੇਣਗੇ ਉਹ ਭੈੜੇ ਹੋਣਗੇ, ਉਹ ਸਿਆਸੀ ਤੌਰ 'ਤੇ ਭੈੜੇ ਹੋਣਗੇ, ਬੇਵਕੂਫ ਹੋਣਗੇ, ਜਾਂ ਉਹ ਗਲਤ ਸਿਆਸੀ ਫੈਸਲਾ ਕਰਨਗੇ, ਜਾਂ ਉਹ ਇਲਾਕੇ ਲਈ ਖਿਲਾਫ ਹੋਣਗੇ। ਇਹਦੇ 'ਚ ਰੱਬ ਨੂੰ ਤਾਂ ਨਾ ਲਿਆਓ ਨਾ ਵਿੱਚ ਇਹਦੇ। ਚੰਗੇ ਭਲੇ ਸਿਆਣੇ ਆਦਮੀ ਹੋ, ਫਿਰ ਕਦੀ ਕਦੀ ਇਹੋ ਜਿਹੀਆਂ ਹਰਕਤਾਂ ਕਰਦੇ ਹੋ। ਮੈਂ ਤੁਹਾਡੀ ਤਾਰੀਫ ਕਰਦਾ ਨਹੀਂ ਇੱਥੋਂ ਤੱਕ ਦਾ, ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ, ਫਿਰ ਲੋਕ ਮੈਨੂੰ ਵੀ ਆਉਂਦੇ ਨੇ ਵੇਖੋ ਤੁਸੀਂ ਕੈਪਟਨ ਸਾਹਿਬ ਦੀਆਂ ਤਾਰੀਫਾਂ ਕਰਦੇ ਹੋ, ਬੰਦੇ ਠੀਕ ਨਹੀਂ ਹੈਗੇ। ਇਹ ਹੁਣ ਮੈਨੂੰ ਦੱਸੋ ਵੀ ਤੁਹਾਡੇ ਮੁਖਾਲਫ ਨੇ, ਜਿਹੜਾ ਤੁਹਾਡੇ ਮੁਖਾਲਫ ਨੂੰ ਕਿਸੇ ਨੇ ਵੋਟ ਦੇ ਦਿੱਤਾ ਅਤੇ ਉਹ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਉਹ ਰੋਜ਼ੇ ਮਹਿਸ਼ਰ ਅੱਲਾ ਮੀਆਂ ਪੁੱਛੇਗਾ? ਨਾ ਮੇਰਾ ਵੀਰ, ਇਹੋ ਜਿਹੀਆਂ ਗੱਲਾਂ ਨਹੀਂ ਕਰੀਦੀਆਂ, ਇਹ ਨਹੀਂ ਗੱਲਾਂ ਕਰੀਦੀਆਂ। ਉਹਦੀ ਵਜ੍ਹਾ ਇਹ ਵੀ ਇਹ ਰੋਜ਼ੇ ਮਹਿਸ਼ਰ ਕਿਸੇ ਨੂੰ ਕੀ ਪਤਾ। ਅੱਛਾ ਜੀ, ਪੰਜਾਬ ਕਮੀਨਾ 'ਚ ਤਜਰਬੇਕਾਰ ਵਜ਼ਰਾ ਸ਼ਾਮਿਲ ਕਰ ਦਿੱਤੇ ਨੇ। 86 ਸਾਲ ਦੇ ਮਨਸ਼ਾਉੱਲਾ ਭੱਟ, ਜੀਓ ਭੱਟ ਸਾਹਿਬ ਛਾ ਗਏ ਹੋ। 86 ਸਾਲਾਂ ਦੇ ਮਨਸ਼ਾਉੱਲਾ ਭੱਟ ਅਤੇ 80 ਸਾਲਾਂ ਦੇ ਰਾਣਾ ਮੁਹੰਮਦ ਇਕਬਾਲ ਸਾਹਿਬ ਦੇ ਕੋਲੋਂ ਹਲਫ ਲੈ ਲਿਆ ਗਿਆ। ਸਵਾਦ ਨਹੀਂ ਆ ਗਿਆ? ਇਹ ਤਜਰਬੇਕਾਰ ਵਜ਼ਰਾ ਨੇ, ਬਾਜੀ ਦੇ ਕੋਲ ਤਜਰਬਾ ਜਿਹੜਾ ਉਹ ਘੱਟ ਹੈ ਅਤੇ ਉਸ ਵਜ੍ਹਾ ਤੋਂ ਉਹਨਾਂ ਨੇ ਹੁਣ ਫੈਸਲਾ ਕੀਤਾ ਵੀ ਇਹਦੇ 'ਚ ਤਜਰਬੇਕਾਰ ਕਿਸਮ ਦੇ ਬੰਦੇ ਜਿਹੜੇ ਨੇ ਉਹ ਇਹਦੇ ਸ਼ਾਮਿਲ ਕਰਨੇ ਨੇ। ਤਜਰਬੇਕਾਰ ਨਹੀਂ ਹੈਗੇ, ਤਜਰਬੇਕਾਰ ਬੰਦੇ ਨੇ। ਅੱਛਾ ਜੀ, ਅੱਗੋਂ ਮੁਹੰਮਦ ਜ਼ੁਬੈਰ ਸਾਹਿਬ ਨੇ ਇੱਕ ਬਿਆਨ ਦਿੱਤਾ। ਉਹਨਾਂ ਕਿਹਾ ਵੀ ਜ਼ੁਲਫਕਾਰ ਅਲੀ ਭੁੱਟੋ ਨੂੰ ਫਾਂਸੀ ਦੇਣ ਤੋਂ ਪਹਿਲਾਂ ਉਹਨਾਂ ਦੀ ਡੈੱਡ ਬੋਡੀ ਦੀਆਂ ਨੰਗੀਆਂ ਤਸਵੀਰਾਂ ਬਣਾਈਆਂ ਗਈਆਂ, ਇਹ ਚੈੱਕ ਕਰਨ ਵਾਸਤੇ ਕਿ ਉਹਨਾਂ ਦੇ ਖਤਨੇ ਹੋਏ ਨੇ ਕਿ ਨਹੀਂ, ਕਿਉਂਕਿ ਜ਼ਿਆਉਲ ਹਕ ਸਮੇਤ ਬਹੁਤ ਸਾਰੇ ਲੋਕਾਂ ਨੂੰ ਸ਼ੱਕ ਸੀ ਕਿ ਇਹ ਠੀਕ ਮੁਸਲਮਾਨ ਨਹੀਂ ਹੈਗੇ। ਇਸ ਹੱਦ ਤੱਕ ਇਹ ਗਿਰ ਗਏ ਸਨ। ਮੁਹੰਮਦ ਜ਼ੁਬੈਰ ਸਾਹਿਬ ਨੇ ਇਹ ਗੱਲ ਟੈਲੀਵਿਜ਼ਨ 'ਤੇ ਆਖੀ। ਸੋਚੋ ਵੀ ਕਿੱਥੋਂ ਤੱਕ ਗਏ ਕਿ ਭੁੱਟੋ ਸਾਹਿਬ ਨੂੰ ਫਾਂਸੀ ਦੇ ਦਿੱਤੀ, ਉਹਨਾਂ ਦੇ ਜਸਦੇ ਖਾਕੀ ਨੂੰ ਨੰਗਾ ਕੀਤਾ, ਉਹਦੀਆਂ ਤਸਵੀਰਾਂ ਵੀਡੀਓ ਕੈਮਰੇ ਨਾਲ ਵੀਡੀਓ ਬਣਾਈ ਔਰ ਫਿਰ ਚੈੱਕ ਕੀਤਾ ਕਿ ਇਹਨਾਂ ਦੇ ਖਤਨੇ ਹੋਏ ਨੇ ਕਿ ਨਹੀਂ ਹੋਏ। ਹੁਣ ਇਹ 'ਤੇ ਮੈਂ ਕੀ ਤਬਸਰਾ ਕਰਾਂ, ਮੈਨੂੰ ਦੱਸੋ? ਇਹ ਕੋਈ ਗੱਲ ਤਬਸਰੇ ਵਾਲੀ ਰਹਿ ਜਾਂਦੀ ਹੈ? ਮੇਰਾ ਨਹੀਂ ਖਿਆਲ ਰਹਿੰਦੀ। ਬਸ ਆਪਣੇ ਕੌਮੈਂਟਸ ਨਾਲ ਮੈਨੂੰ ਜ਼ਰੂਰ ਦੱਸਦੇ ਰਿਹਾ ਕਰੋ, ਕਿਉਂਕਿ ਮੈਂ ਤੁਹਾਡੇ ਕੌਮੈਂਟਸ ਪੜ੍ਹਦਾ, ਹਰ ਰੋਜ਼ ਪੜ੍ਹਦਾ। ਮੈਂ ਜਿਹੜਾ ਵੀਲੌਗ ਵੀ ਕਰਾਂ, ਉਰਦੂ ਕਰਾਂ, ਪੰਜਾਬੀ ਕਰਾਂ, ਮੈਂ ਉਹਦੇ ਕੌਮੈਂਟ ਜ਼ਰੂਰ ਪੜ੍ਹਦਾ। ਇਹ ਮੇਰੀ ਆਦਤ 'ਚ ਸ਼ਾਮਿਲ ਹੈ ਔਰ ਕਿਉਂਕਿ ਉਹਦੇ 'ਚੋਂ ਮੈਨੂੰ ਸਿੱਖਣ ਨੂੰ ਬੜਾ ਕੁਝ ਮਿਲਦਾ, ਤੁਹਾਡੇ ਮਸ਼ਵਰੇ ਵੀ ਵੇਖਣ ਨੂੰ ਮਿਲਦੇ ਨੇ। ਮੈਂ ਤਾਂ ਆਪਣੀ ਗੱਲ ਇੱਧਰੋਂ ਕਰਦਾ, ਤੁਸੀਂ ਵੀ ਤਾਂ ਆਪਣੀ ਗੱਲ ਕਰਨੀ ਹੁੰਦੀ। ਜੇ ਮੈਂ ਤੁਹਾਨੂੰ ਨਾ ਪੜ੍ਹਾਂ ਤਾਂ ਫਿਰ ਤਾਂ ਇੱਕੋ ਹੀ ਗੱਲ ਹੋ ਗਈ ਨਾ ਕਿ ਮੈਂ ਹੀ ਆਪਣੀ ਕਰਨ ਡਿਆ, ਮੈਂ ਤੁਹਾਡੀ ਵੀ ਸੁਣਨੀ ਹੁੰਦੀ ਹੈ। ਇਸ ਵਾਸਤੇ ਮੈਂ ਉਹਨਾਂ ਕੌਮੈਂਟਸ ਨੂੰ ਹਰ ਰੋਜ਼ ਜ਼ਰੂਰ ਪੜ੍ਹਦਾ, ਕਮ ਅਜ਼ ਕਮ ਘੰਟਾ, ਕਈ ਵਾਰੀ ਜ਼ਿਆਦਾ ਵੀ, ਘੰਟਾ ਕਮ ਅਜ਼ ਕਮ ਮੈਂ ਹਰ ਰੋਜ਼ ਦੇਣ ਦੀ ਕੋਸ਼ਿਸ਼ ਕਰਦਾ ਤੁਹਾਡੇ ਕੌਮੈਂਟਸ ਨੂੰ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖਾ।